ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਅਕਸਰ ਲੋਕ ਜਿਹੜੇ ਨੇ ਉਹ ਸਵਾਲ ਕਰਦੇ ਨੇ, ਕਿਆ ਨਫਸਿਆਤੀ ਬਿਮਾਰੀਆਂ ਵਾਸਤੇ ਦਵਾਈਆਂ ਦੀ ਜ਼ਰੂਰਤ ਹੁੰਦੀ, ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਉਹ ਨਸ਼ਾ ਬਣ ਜਾਂਦੀਆਂ ਨੇ। ਬਹੁਤ ਸਾਰੇ ਕੁਐਸਚਨ ਕਰਦੇ ਨੇ ਕਿ ਮੈਂ ਕੁਝ ਕਾਮਨ ਕੁਐਸਚਨ ਉਹਨਾਂ ਦੇ ਜਵਾਬ ਦੇ ਦੇਣਾ। ਨੰਬਰ 1 ਜਿਹੜਾ ਕੁਐਸਚਨ ਅਕਸਰ ਲੋਕ ਪੁੱਛਦੇ ਨੇ ਕਿ ਨਫਸਿਆਤੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਇਹਦੇ 'ਚ ਕੀ ਸੱਚਾਈ ਹੈ? ਦੇਖੋ, ਪਹਿਲੀ ਗੱਲ ਤੇ ਕਿ ਹਰ ਨਫਸਿਆਤੀ ਮਸਲੇ ਵਾਸਤੇ ਦਵਾ ਦੀ ਜ਼ਰੂਰਤ ਨਹੀਂ ਹੁੰਦੀ, ਲੇਕਿਨ ਕੁਝ ਐਸੇ ਪ੍ਰੋਬਲਮ ਹੈ ਨੇ, ਜਿਸ ਤਰ੍ਹਾਂ ਮੇਜਰ ਡਿਪਰੈਸ਼ਨ ਹੋ ਗਿਆ ਜਾਂ ਸਕਿਜ਼ੋਫਰੀਨੀਆ ਹੋ ਗਿਆ, ਯਾਨੀ ਕਿ ਇਹ ਉਹ ਹਾਲਤ ਹੁੰਦੀ ਜਿਹੜੀ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀ। ਉਸ ਵਕਤ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਉਸ ਵਕਤ ਦਵਾਈ ਨਾ ਲੈਣਾ ਇੱਕ ਗਲਤੀ ਹੋ ਸਕਦੀ, ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ ਅਗਰ ਤੁਸੀਂ ਮੈਡੀਕੇਸ਼ਨ ਉਸ ਵਕਤ ਨਹੀਂ ਲਈ। ਲਿਹਾਜ਼ਾ ਇਹਦਾ ਕੋਈ ਸਟ੍ਰੇਟ ਫਾਰਵਰਡ ਜਵਾਬ ਨਹੀਂ। ਕਈ ਮਸਲੇ ਐਸੇ ਹੁੰਦੇ ਨੇ, ਜਿਸ ਤਰ੍ਹਾਂ ਫਰਜ਼ ਕਰੋ ਸਟ੍ਰੈਸ ਹੈ, ਉਹਦਾ ਤੁਸੀਂ ਮੈਡੀਸਨ ਲੈਣ ਦੀ ਜ਼ਰੂਰਤ ਨਹੀਂ ਹੈ। ਫਰਜ਼ ਕਰੋ ਤੁਹਾਨੂੰ ਨੀਂਦ ਦਾ ਕੋਈ ਮਸਲਾ ਆ ਰਿਹਾ, ਉਹਨੂੰ ਕੋਸ਼ਿਸ਼ ਕਰੋ ਨਿਊਟ੍ਰੀਸ਼ਨ ਨਾਲ ਸਹੀ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਰਿਲੈਕਸ ਕਰੋ, ਕੋਈ ਫੂਡ ਐਸੀ ਖਾਓ, ਕੋਈ ਟਾਈਮਿੰਗ ਸੈੱਟ ਕਰੋ, ਕੋਈ ਲਾਈਫ ਸਟਾਈਲ ਚੇਂਜ ਕਰੋ, ਹੋ ਸਕਦਾ ਹੈ। ਲੇਕਿਨ ਕੁਝ ਐਸੀ ਬਿਮਾਰੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਡਿਪਰੈਸ਼ਨ ਕਿਹਾ, ਬਾਈਪੋਲਰ ਡਿਸਆਰਡਰ ਹੈ, ਸਕਿਜ਼ੋਫਰੀਨੀਆ, ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਦਵਾਈ ਲੈਣਾ ਜ਼ਰੂਰੀ। ਅਗਲਾ ਕੁਐਸਚਨ ਹੈ ਕਿ ਕਿਆ ਦਵਾਈਆਂ ਦੇ ਨਾਲ, ਜਿਹੜੀ ਨਫਸਿਆਤੀ ਦਵਾਈਆਂ ਨੇ, ਇਹ ਇਸਤੇਮਾਲ ਕਰਨ ਦੇ ਸਾਈਡ ਇਫੈਕਟ ਹੈ? ਜੀ ਬਿਲਕੁਲ ਹੈ ਨੇ। ਹਰ ਦਵਾਈ ਦਾ ਸਾਈਡ ਇਫੈਕਟ ਹੁੰਦਾ ਹੈ। ਜਿਸ ਤਰ੍ਹਾਂ ਜ਼ਿਆਦਾਤਰ ਡਿਪਰੈਸ਼ਨ ਦੀ ਜਿਹੜੀ ਦਵਾਈਆਂ ਨੇ, ਤੁਹਾਡਾ ਵਜ਼ਨ ਵੱਧ ਸਕਦਾ ਹੈ, ਤੁਹਾਡਾ ਜਿਹੜੀ ਸੈਕਸ਼ੁਅਲ ਜਿਹੜੀ ਡਿਜ਼ਾਇਰ ਹੈ ਉਹ ਘਟ ਸਕਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਹਰ ਮੈਡੀਕੇਸ਼ਨ ਦੇ ਆਪਣੇ ਆਪਣੇ ਸਾਈਡ ਇਫੈਕਟ ਜ਼ਰੂਰ ਨੇ, ਬਿਲਕੁਲ ਹੈ। ਲੇਕਿਨ ਇਹ ਸਾਈਡ ਇਫੈਕਟ ਮਿਨੀਮਮ ਕਰਨ ਵਾਸਤੇ ਤਰੀਕਾ ਇਹ ਹੈ ਕਿ ਤੁਸੀਂ ਡਾਕਟਰ ਦੇ ਮਸ਼ਵਰੇ ਤੋਂ ਬਗੈਰ ਖੁਦ ਦਵਾਈ ਨਹੀਂ ਲੈਣੀ, ਕੋਈ ਵੀ ਨਫਸਿਆਤੀ ਮੈਡੀਕੇਸ਼ਨ ਉਹ ਨਹੀਂ ਕਰਨਾ। ਫਿਰ ਕੁਝ ਲੋਕ ਕਹਿੰਦੇ ਨੇ ਕਿ ਕਿਆ ਇਹ ਦਵਾਈਆਂ ਲੈਣ ਨਾਲ ਇਹ ਨਸ਼ਾ ਤਾਂ ਨਹੀਂ ਕਰਦੀਆਂ? ਜ਼ਿਆਦਾਤਰ ਜਿਹੜੀ ਮੈਡੀਕੇਸ਼ਨ ਨੇ ਉਹ ਬਿਲਕੁਲ ਐਡਿਕਸ਼ਨ ਨਹੀਂ ਕਰਦੀਆਂ। ਤੁਸੀਂ ਇੱਕ ਖਾਸ ਅਮਾਉਂਟ ਨਾਲ, ਇੱਕ ਖਾਸ ਡਿਊਰੇਸ਼ਨ ਤੱਕ ਡਾਕਟਰ ਜਿਵੇਂ ਤੁਹਾਨੂੰ ਕਹਿ ਰਿਹਾ ਉਸ ਤਰ੍ਹਾਂ ਲੈ ਕੇ ਚੱਲੋਗੇ ਤਾਂ ਐਡਿਕਸ਼ਨ ਨਹੀਂ ਹੋਗੀ। ਲੇਕਿਨ ਕੁਝ ਗਰੁੱਪ ਐਸੇ ਹੈ ਨੇ, ਜਿਸ ਤਰ੍ਹਾਂ ਸਲੀਪਿੰਗ ਪਿਲਸ ਨੇ, ਬੈਂਜ਼ੋਡਾਇਜ਼ੇਪੀਨ ਇੱਕ ਗਰੁੱਪ ਹੈ, ਉਹਦੀਆਂ ਕੁਝ ਅਦਵਿਆਤ ਨੇ, ਉਹ ਐਡਿਕਸ਼ਨ ਕਾਜ਼ ਕਰਦੀਆਂ ਨੇ, ਡਿਪੈਂਡੈਂਸੀ ਕਾਜ਼ ਕਰਦੀਆਂ ਨੇ, ਕਿ ਇੱਕ ਵਾਰੀ ਤੁਸੀਂ ਅਗਰ ਥੋੜੀ ਡੋਜ਼ ਲਈਏ ਤੇ ਫਿਰ ਤੁਹਾਨੂੰ ਜ਼ਿਆਦਾ ਲੈਣੀ ਪੈਗੀ, ਵਿਦ ਦਾ ਪੈਸੇਜ ਆਫ ਟਾਈਮ ਚੱਲਦਾ। ਫਿਰ ਕੁਝ ਇਸ ਤਰ੍ਹਾਂ ਦੇ ਕੁਐਸਚਨ ਨੇ ਕਿ ਜਿਹੜੇ ਨਫਸਿਆਤੀ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਉਹ ਤੇ ਬਿਲਕੁਲ ਇੱਕ ਤੁਹਾਡਾ ਇੱਕ ਸਾਈਕੋਲੋਜੀਕਲ ਮਸਲਾ ਹੈ। ਦੇਖੋ, ਜਿੰਨੇ ਵੀ ਨਫਸਿਆਤੀ ਪ੍ਰੋਬਲਮ ਨੇ ਸਾਈਕੋਲੋਜੀਕਲ ਜ਼ਰੂਰ ਨੇ, ਲੇਕਿਨ ਉਹਨਾਂ ਦੇ ਪਿੱਛੇ ਬ੍ਰੇਨ ਸਾਇੰਸ ਹੈ, ਉਹਦੇ ਪਿੱਛੇ ਨਿਊਰੋਕੈਮੀਕਲਸ ਨੇ। ਨਿਊਰੋਕੈਮੀਕਲਸ ਅਗਰ ਡਿਸਟਰਬ ਹੋ ਜਾਣ ਨਾ, ਉਹਨਾਂ ਨੂੰ ਮੈਡੀਕੇਸ਼ਨ ਹੀ ਸਟੇਬਲ ਕਰ ਸਕਦੀ ਹੈ। ਯਾਨੀ ਕਿ ਜਿਵੇਂ ਤੁਹਾਡਾ ਮੂਡ ਵੇਰੀਏਸ਼ਨਸ ਨੇ ਨਾ, ਇਹਦਾ ਮਤਲਬ ਪਿੱਛੇ ਜਿਹੜੇ ਮੂਡਸ ਨੂੰ ਕੰਟਰੋਲ ਕਰਨ ਵਾਲੇ ਨਿਊਰੋਕੈਮੀਕਲ ਨੇ ਉਹ ਸਹੀ ਸਟੇਬਲ ਨਹੀਂ, ਉਹਨਾਂ ਨੂੰ ਸਟੇਬਲ ਕਰਨ ਵਾਸਤੇ ਮੈਡੀਕੇਸ਼ਨ ਦੀ ਜ਼ਰੂਰਤ ਹੈ। ਲਿਹਾਜ਼ਾ ਇੱਕ ਕੱਟ ਲਾਈਨ ਹੈ ਕਿ ਮੈਡੀਕੇਸ਼ਨ ਦੀ ਜ਼ਰੂਰਤ ਪੈਂਦੀ ਉਦੋਂ ਪੈਂਦੀ ਜਦੋਂ ਸਿਚੁਏਸ਼ਨ ਤੁਹਾਡੇ ਕੰਟਰੋਲ 'ਚ ਨਾ ਹੋਏ। ਔਰ ਮੈਡੀਕੇਸ਼ਨ ਦਾ ਅਸੂਲ ਹੈ ਕਿ ਮੈਡੀਕੇਸ਼ਨ ਪਰਸਨ ਟੂ ਪਰਸਨ ਵੇਰੀ ਕਰਦੀ, ਔਰ ਮੈਡੀਕੇਸ਼ਨ ਦਾ ਇਸਤੇਮਾਲ ਜਿਹੜਾ ਨਾ ਉਹ ਡਾਕਟਰ ਦੀ ਹਦਾਇਤ ਦੇ ਮੁਤਾਬਿਕ ਹੋਣਾ ਚਾਹੀਦਾ, ਉਸ ਤੋਂ ਬਗੈਰ ਨਹੀਂ ਹੋਣਾ ਚਾਹੀਦਾ, ਤਾਂ ਕਿ ਤੁਹਾਨੂੰ ਮਿਨੀਮਮ ਸਾਈਡ ਇਫੈਕਟ ਹੋ ਸਕਣ ਔਰ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਫਾਇਦਾ ਹੋ ਸਕੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਏ ਹੋਣਗੇ। ਲੇਕਿਨ ਫਿਰ ਵੀ ਤੁਹਾਡੇ ਜ਼ਿਹਨ 'ਚ ਕੋਈ ਇਸ ਤਰ੍ਹਾਂ ਦਾ ਕੋਈ ਮਿਥ ਹੈ ਜਾਂ ਕੋਈ ਕੁਐਸਚਨ ਹੈ ਜਿਹੜੇ ਅਦਵਿਆਤ ਨੇ ਉਹਦੇ ਬਾਰੇ, ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਣਾ। ਜਜ਼ਾਕ ਅੱਲਾਹ।